ਅਸੀਂ ਦੇਖਦੇ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਅੱਜ ਜਿਹੜਾ ਸ਼ਾਇਦ ਹੀ ਜਦੋਂ ਅਸੀਂ ਏਅਰ ਜੈਕਿੰਗ ਹਾਈ ਜੈਕਿੰਗ ਜਾਂ ਬੱਸ ਹਾਈਜੈਕ ਹੋਈ ਤਾਂ ਸੁਣਦਾ, ਇਹ ਅਸੀਂ ਬਹੁਤ ਘੱਟ ਕਿਤੇ ਦੇਖਿਆ ਕਿ ਵੀ ਟ੍ਰੇਨ ਹਾਈਜੈਕ ਹੋਈ ਹੋਏ। ਔਰ ਜਿਹੜੇ ਬਲੋਚ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੀ ਇੰਡੀਅਨ ਰਾਹ ਦੀ ਕ੍ਰੀਏਸ਼ਨ ਹੈ, ਕਿਉਂਕਿ ਨਾ BLA ਦਾ ਹੈੱਡਕੁਆਟਰ ਕਾਬਲ ਦੇ ਵਿੱਚ ਹੈ, ਨਾ ਖੈਬਰ ਪਖਤੂਨਖਵਾ 'ਚ, ਨਾ ਕਿਸੇ 'ਚ, ਉਹ ਦਿੱਲੀ ਦੇ ਵਿੱਚ ਹੈ। ਔਰ ਬਲੋਚਾਂ ਦੀ ਲਾਈਨ ਨੂੰ ਈਵਨ ਮੋਦੀ ਨੇ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਉਹਨੇ 15 ਅਗਸਤ ਵਾਲਾ ਸੋ ਕਾਲਡ ਫਰੀडम ਡੇ 'ਤੇ ਲਾਲ ਕਿਲ੍ਹੇ ਤੋਂ ਐਡਰੈਸ ਕੀਤਾ ਸੀ, ਤਾਂ ਉਹਨੇ ਬੜੇ ਬਲੋਚਿਸਤਾਨ ਦੇ ਹੱਕ 'ਚ ਕੀਰਨੇ ਪਾਏ ਸੀ। ਸੋ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇਹਨਾਂ ਦੀ ਟ੍ਰੇਨਿੰਗ ਰਾਹ ਦੀ। ਔਰ ਜਦੋਂ ਕੁਲਭੂਸ਼ਣ ਯਾਦਵ ਵੀ ਫੜਿਆ ਗਿਆ ਸੀ, ਮੇਨਲੀ ਜਿਹੜਾ ਬਹੁਤ ਵੱਡਾ ਉਹਨਾਂ ਦਾ ਨੰਬਰ 2 ਜਾਂ ਨੰਬਰ 3 ਮੈਨ ਸੀ, ਉਹਨਾਂ ਦੀ ਰਾਅ ਰਿਟਾਇਰਡ ਨੇਵਲ ਮੈਨ ਨਾ ਸਰਵਿੰਗ ਨੇਵਲ ਮੈਨ, ਅਤੇ ਉਹ ਵੀ ਸਾਰੇ ਕਿੰਨੇ ਹੀ ਸੇਫ ਹਾਊਸ ਐਕਸਪੋਜ਼ ਹੋਏ ਸੀ ਜਿਹੜੇ ਬਲੋਚਿਸਤਾਨ ਦੇ ਵਿੱਚ ਕਾਇਮ ਕੀਤੇ ਹੋਏ ਸੀ। ਔਰ ਈਰਾਨ ਦੇ ਨਾਲ ਜਿਹੜਾ ਉਹ ਉੱਥੋਂ ਹੀ ਇਹ ਐਂਟਰ ਕਰਦਾ ਸੀ। ਸੋ ਅੱਜ ਦੀ ਜਿਹੜੀ ਮਾੜੀ ਖਬਰਾਂ 'ਚੋਂ ਸੀ ਕਿ ਉਹਨਾਂ ਨੇ ਡਰਾਈਵਰ ਨੂੰ ਤੇ ਗੋਲੀ ਚਲਾ ਕੇ ਟ੍ਰੇਨ ਦਾ ਜਿਹੜਾ ਉਹਨਾਂ ਨੇ ਟ੍ਰੇਨ ਹਾਈਜੈਕ ਕਰ ਲਈ, ਜਿਹਦੇ 'ਚ ਕੋਈ ਗਿਣਤੀ 400-500 ਮੁਸਾਫਰਾਂ ਦੀ ਹੈ, ਕੋਈ ਜ਼ਿਆਦਾ ਹੈ, ਕੋਈ ਘੱਟ ਦੱਸੀ ਜਾ ਰਹੀ ਹੈ। ਲੇਟੈਸਟ ਖਬਰ ਮੈਂ BBC ਦੀ ਦੇਖੀ ਸੀ ਕਿ 80 ਦੇ ਕਰੀਬ ਸ਼ਾਇਦ ਬੀਬੀਆਂ ਜਾਂ ਬੱਚਿਆਂ ਨੂੰ ਰਿਹਾ ਕੀਤਾ ਹੈ। ਪਰ ਇਹ ਇੱਕ ਬਹੁਤ ਵੱਡੇ ਇਸ ਲੈਵਲ ਤੱਕ ਜਿਹੜੀ ਭਾਰਤੀ ਦਖਲ ਅੰਦਾਜ਼ੀ ਹੈ ਉਹ, ਕਿਉਂਕਿ ਉਹਨਾਂ ਨੇ ਪਹਿਲਾਂ ਇੰਡੀਅਨ ਏਜੰਸੀਆਂ ਨੇ ਵਿਦਿਨ ਪਾਕਿਸਤਾਨ ਐਂਟਰ ਕਰਕੇ ਸਿੱਖ ਐਕਟਿਵਿਸਟ ਭਾਈ ਪਰਮਜੀਤ ਸਿੰਘ ਪੰਜਵਾੜ ਜਾਂ ਉਸ ਤੋਂ ਵੀ ਕੁਛ ਅਰਸਾ ਪਹਿਲਾਂ ਡਾਕਟਰ ਹੈਪੀ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ ਉਹਨਾਂ ਨੂੰ, ਔਰ ਕਸ਼ਮੀਰੀ 6 ਦੇ ਕਰੀਬ ਵੱਡੇ ਐਕਟਿਵਿਸਟ ਜਿਨ੍ਹਾਂ ਨੂੰ 2 ਤਾਂ ਇੱਕ ਰਾਵਲਾ ਕੋਟ ਔਰ ਇੱਕ ਸਿਆਲਕੋਟ 'ਚ ਮਸੀਤ ਦੇ ਵਿੱਚ ਮਾਰੇ ਉਹਨਾਂ ਨੇ ਜਾ ਕੇ। ਸੋ ਉਹਨਾਂ ਦੇ ਹੌਸਲੇ ਵਧੇ ਹੋਏ ਨੇ। ਔਰ ਕਿਉਂਕਿ ਜਿੱਥੇ ਇਸ ਵੇਲੇ ਵੱਡਾ ਕ੍ਰਾਈਸਿਸ ਕੋਈ ਕ੍ਰੀਏਟ ਹੁੰਦਾ, ਕਿਉਂਕਿ ਸਭ ਕੁਛ ਰੀਸ਼ਫਲ ਹੋ ਰਿਹਾ, ਨਵੀਆਂ ਰਿਲੇਸ਼ਨਸ਼ਿਪਸ ਬਣ ਰਹੀਆਂ ਨੇ, ਉਹ ਭਾਵੇਂ ਨੈਟੋ ਦੇ ਹਵਾਲੇ ਨਾਲ ਹੋਏ, ਯੂਕਰੇਨ 'ਚ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਸ਼ਾਂਤੀ ਦੀ ਗੁਫ਼ਤਗੂ ਸ਼ੁਰੂ ਹੋਈ ਹੈ ਮਿਡਲ ਈਸਟ ਦੇ ਸਾਊਦੀ ਅਰੇਬੀਆ ਰਿਆਦ ਦੇ ਵਿੱਚ, ਔਰ ਆਲਰੇਡੀ ਯੂਕਰੇਨ ਨੇ ਔਰ ਅਮਰੀਕਾ ਨੇ ਜਿਹੜੀ ਫਾਈਨਲ ਪ੍ਰਪੋਜ਼ਲ 1 ਮਹੀਨੇ ਦਾ ਸੀਜ਼ ਫਾਇਰ, ਪਰ ਪਿਛਲੇ 24 ਘੰਟੇ 'ਚ ਵੀ ਰੂਸ ਵੱਲੋਂ ਬੜੀ ਤੇਜ਼ੀ ਨਾਲ ਹਮਲੇ ਕੀਤੇ ਜਾ, ਕਿਉਂਕਿ ਜਿੰਨੀ ਵੱਧ ਤੋਂ ਵੱਧ ਉਹ ਟੈਰੀਟਰੀ ਲੈ ਸਕਦੇ ਨੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਇੰਡੀਅਨਸ ਨੂੰ ਵੀ ਲੱਗਦਾ ਹੁੰਦਾ ਹੈ ਕਿ ਵੀ ਹੁਣ ਖਾਸ ਤੌਰ 'ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਪਾਕਿਸਤਾਨ ਦੀ ਤਾਰੀਫ ਕੀਤੀ, ਖਾਸ ਤੌਰ 'ਤੇ ਉਸ ਦਹਿਸ਼ਤਗਰਦ ਨੂੰ ਅਮਰੀਕਾ ਦੇ ਹਵਾਲੇ ਕਰਨ 'ਚ ਜਿਹੜੇ ਜਦੋਂ ਕਿ ਅਮਰੀਕਨ ਫੌਜ ਕਾਬਲ 'ਚੋਂ ਨਿਕਲ ਰਹੀ ਸੀ ਔਰ ਹਮਲਾ ਕਰਕੇ ਕਿੰਨੇ ਅਮਰੀਕਨ ਫੌਜੀ ਸ਼ਾਇਦ 13 ਕਿ 18 ਮਾਰੇ ਸੀ ਔਰ 100 ਤੋਂ ਜ਼ਿਆਦਾ ਜਿਹੜੇ ਅਫਗਾਨ ਸਿਵਿਲੀਅਨ ਨੇ ਉਹਨਾਂ ਨੂੰ ਜ਼ਖਮੀ ਕੀਤਾ ਸੀ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਦੇਖ ਰਹੀਆਂ ਹੁੰਦੀਆਂ ਵੀ ਕਿੰਨਾ ਕਰੌੜਾ ਪੈਗਾ। ਔਰ ਜੇ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਖੁਸ਼ੀ ਦਾ ਇਜ਼ਹਾਰ ਇਹਨਾਂ ਵੱਲੋਂ ਜਸਟਿਨ ਟਰੂਡੋ, ਉਹਨੇ ਗ੍ਰੇਸਫੁਲੀ 2 ਟਰਮਸ ਕੰਪਲੀਟ ਕੀਤੀਆਂ। ਇਸ ਵੇਲੇ ਉਹਦੀ ਪੋਪੂਲੈਰਿਟੀ ਜਾਂ ਲਿਬਰਲ ਪਾਰਟੀ ਵਾਪਸ ਪੋਪੂਲੈਰਿਟੀ ਵੱਲ ਵੱਧ ਰਹੀ ਹੈ। ਪਰ ਤੁਸੀਂ ਇੰਡੀਅਨ ਮੀਡੀਆ 'ਚ ਖੁਸ਼ੀ ਦਾ ਜੇ ਜਸ਼ਨ ਦੇਖੋਗੇ ਤੇ ਉਹ ਗੁੱਡ ਰੀਡੈਂਸ ਵਾਂਗ ਹੈ, ਔਰ ਉਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਹਾਈ ਕਮਿਸ਼ਨਰ ਵੀ ਵਾਪਸ ਭੇਜ ਦੇਣੇ ਨੇ, ਔਰ ਜਿਹੜਾ ਉਹ ਨਵਾਂ ਜਿਹੜਾ ਉਹ ਨਵੀਂ ਰਿਲੇਸ਼ਨਸ਼ਿਪ ਕੈਨੇਡਾ ਇੰਡੀਆ ਦੀ ਦਿਸ ਦੈਟ। ਸੋ ਇਹ ਮੈਸੇਜ ਵੀ ਇਹਨਾਂ ਨੂੰ ਜਾਣਾ ਬੜਾ ਜ਼ਰੂਰੀ ਹੈ ਕਿ ਵੀ ਬੇਸ਼ੱਕ ਕੈਨੇਡਾ ਦੇ ਵਿੱਚ ਇੱਕ ਜੋ ਅੰਦਰੂਨੀ ਤਬਦੀਲੀ ਹੈ ਉਹ ਪਾਰਟੀਆਂ ਦੇ ਵਿੱਚ ਹੁੰਦੀ ਹੈ, ਲੇਕਿਨ ਜਿਹੜਾ ਕੈਨੇਡਾ ਦਾ ਸਟਾਂਸ ਹੈ ਉਹ ਕੋਈ ਕਮਜ਼ੋਰ ਨਹੀਂ ਹੋਇਆ ਇਸ ਸਾਰੇ ਦੇ ਉੱਤੇ। ਕ੍ਰਿਮੀਨਲ ਦੇ ਉੱਤੇ ਕੇਸ ਵੀ ਚੱਲ ਰਹੇ ਨੇ ਔਰ ਕੈਨੇਡਾ ਨੇ ਕੋਈ ਬੈਂਡਿੰਗ ਨਹੀਂ ਦਿੱਤੀ ਹੈ। ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ, ਇੱਕ ਇਸ ਲਈ ਅਸੀਂ ਕੱਲ੍ਹ ਕਿਹਾ ਸੀ ਕਿ ਵੀ ਕੈਨੇਡਾ ਦੇ ਸਿੱਖਾਂ ਨੂੰ, ਕਿਉਂਕਿ ਮੈਜੋਰਟੀ ਉਹਨਾਂ 'ਚੋਂ ਲਿਬਰਲ ਨਾਲ ਨੇ ਜਾਂ ਬ੍ਰਿਟਿਸ਼ ਕੋਲੰਬੀਆ ਜਾਂ ਦੂਜੇ 'ਚ ਕੁਛ NDP ਨਾਲ, ਕਿ ਆਪਣਾ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਅਮਰੀਕਾ 'ਚ ਕੋਈ ਐਸੀ ਇੰਡੀਕੇਸ਼ਨ ਨਹੀਂ ਹੈ ਕਿ ਵੀ ਸਿੱਖ ਇਸ਼ੂ ਦੇ ਉੱਤੇ ਕੋਈ ਯੀਲਡ ਕੀਤਾ ਹੋਏ, ਜਾਂ ਈਵਨ ਜਿਹੜੇ ਕ੍ਰਿਮੀਨਲ ਐਕਟ ਭਾਵੇਂ ਉਹ ਅਡਾਨੀ ਦੇ ਉੱਤੇ ਉਸ 'ਤੇ ਕੇਸ ਹੈ ਜਾਂ ਜਿਹੜਾ ਨਿਖਿਲ ਗੁਪਤੇ ਦੇ ਉੱਤੇ, ਉਹ ਤਾਂ ਟਰਾਇਲ ਦੀ ਹੈ ਡੇਟ। ਇਸੇ ਤਰ੍ਹਾਂ ਖਾਲਿਸਤਾਨ ਦਾ ਮੁੱਦਾ ਔਰ ਬੰਗਲਾਦੇਸ਼ ਦਾ ਉਹ ਜਿਹੜੇ ਸਵਾਲ ਵੀ ਪ੍ਰੈਸ ਕਾਨਫਰੰਸ 'ਚ ਆਏ ਉਹਨਾਂ ਨੂੰ
ਟਰੰਪ ਨੇ ਇੱਧਰ ਉੱਧਰ ਕਰ ਦਿੱਤਾ। ਸੋ ਇਹਦੇ ਬਾਵਜੂਦ ਜਿਹੜੀਆਂ ਇੰਡੀਅਨ ਏਜੰਸੀਜ਼ ਦਾ ਜਿਸ ਕਿਸਮ ਦੀ ਦਿਲਵਦੀ ਇਹਨਾਂ ਨੇ ਪਿਛਲੇ 2-2.5 ਸਾਲ 'ਚ ਕੀਤੀ ਹੈ, ਸੋ ਅਸੀਂ ਸਮਝਦੇ ਹਾਂ ਵੀ ਸਾਡਾ ਜਿੱਥੇ ਵੀ ਨੈਰੇਟਿਵ ਜਿਸ ਢੰਗ ਨਾਲ ਵੀ ਸਿਰਜਿਆ ਜਾ ਰਿਹਾ, ਹਾਲਾਂ ਸਾਡੀ ਇੱਕ ਵੱਡੀ ਕਰਾਊਡ ਸਾਡੇ ਆਪਣੇ ਲੋਕ ਨੇ, ਲੇਕਿਨ ਜਦੋਂ ਅਸੀਂ ਇਸ ਪਲੇਟਫਾਰਮ ਦੇ ਰਾਹੀਂ ਜਿਹੜੇ ਹੋਰ ਥਾਂ 'ਤੇ ਵੀ ਅੱਜ ਹੀ ਗੁਆਂਢੀ ਮੁਲਕ ਦੇ ਇੱਕ ਸੱਜਣ ਜਿਹੜੇ ਇਨਸਾਈਡਰ ਨੇ ਉਹ ਗੱਲ ਕਰ ਰਹੇ ਸੀ ਕਿ ਜੀ ਤੁਹਾਡਾ ਜਿਹੜਾ ਇੱਕ ਇੰਟਰਵਿਊ ਇੱਕ ਚੈਨਲ ਨੇ ਕੀਤਾ ਉਹ ਸਭ ਹਾਇਰ ਅਪਸ ਦੇ ਵਿੱਚ ਪੋਪੂਲਰ ਹੋਇਆ, ਹਰ ਇੱਕ ਨੇ ਦੇਖਿਆ, ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਦੇਖਿਆ, ਔਰ ਉਹ ਜਿਹੜੇ ਨੇ ਸਿੱਖ ਇਸ਼ੂ 'ਚ ਦਿਲਚਸਪੀ ਰੱਖਦੇ ਨੇ। ਔਰ ਦੂਸਰਾ, ਸੋ ਕਹਿਣ ਦਾ ਮਤਲਬ ਹੈ ਕਿ ਜੇ ਸਾਡੇ ਕੋਲ ਇੱਕ ਪਲੇਟਫਾਰਮ ਹੈ ਆਪਣੀ ਗੱਲ ਕਹਿਣ ਦਾ, ਔਰ ਅਸੀਂ ਹੋਪ ਕਰਦੇ ਹਾਂ ਕਿ ਈਵਨ ਅਮਰੀਕਨ ਸਿਸਟਮ ਦੇ ਵਿੱਚ ਵੀ ਜਿਹੜੇ ਜਿੱਥੇ ਸਿੱਖ ਫੈਕਟਰ ਨੂੰ ਖਾਸ ਤੌਰ 'ਤੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਇੱਕ ਪੋਜ਼ੀਟਿਵ ਆਧਾਰ ਦੇ ਉੱਤੇ ਦੇਖਿਆ ਜਾ ਰਿਹਾ, ਔਰ ਜੋ ਹੁਣ ਜਿਸ ਕਿਸਮ ਦੀਆਂ ਧਮਕੀਆਂ ਦਾ ਔਰ ਦੂਸਰਾ ਪਾਰਟ ਚੱਲ ਰਿਹਾ ਇੰਡੀਅਨ ਏਜੰਸੀਆਂ ਦੀ ਸ਼ਰਾਰਤ, ਜਿਵੇਂ ਟੈਂਪਲ ਵੈਂਡਲਾਈਜੇਸ਼ਨ ਦਾ ਜਿਹੜਾ ਡਰਾਮਾ ਜੋ ਕੱਲ੍ਹ ਅਸੀਂ ਦੇਖਿਆ ਕਿ ਵੀ ਸਾਊਦਰਨ ਕੈਲੀਫੋਰਨੀਆ ਦੇ ਹਵਾਲੇ ਨਾਲ ਕੀਤਾ ਗਿਆ, ਫਿਰ ਇਹਨਾਂ ਸਾਰਿਆਂ ਦਾ। ਸੋ ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਮੈਂ ਅਕਸਰ ਇਹ ਕਹਿੰਦਾ ਹੈ ਵੀ ਅੱਜ ਲੜਾਈ ਬਹੁਤ ਸਾਰੀ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਔਰ ਜੇ ਉਹ ਬਿਰਤਾਂਤ ਸਿਰਜਣ ਦੇ ਲਈ ਤੁਹਾਡੇ ਕੋਲ ਪਲੇਟਫਾਰਮ ਨਹੀਂ ਹੋਣਗੇ ਤੇ ਅਲਟੀਮੇਟਲੀ ਜਿਹੜਾ ਤੁਸੀਂ ਜੋ ਮਰਜ਼ੀ ਸਿਰਫ ਇਸ ਆਧਾਰ 'ਤੇ ਕਦੇ ਦੁਨੀਆ 'ਚ ਫੈਸਲੇ ਨਹੀਂ ਹੁੰਦੇ ਕਿ ਤੁਸੀਂ ਸੱਚੇ ਹੋ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੱਚ ਦੀ ਜਿੱਤ ਇਸ ਲਈ ਹੁੰਦੀ ਹੈ ਕਿ ਜਿਹੜੇ ਸੱਚ ਦੇ ਨਾਲ ਤੁਰੇ ਹੁੰਦੇ ਨੇ, ਸੱਚ ਨਾਲ ਖੜੇ ਹੁੰਦੇ ਨੇ, ਸੱਚੇ ਹੁੰਦੇ ਨੇ, ਉਹ ਗਿਵ ਅਪ ਨਹੀਂ ਕਰਦੇ, ਉਹ ਚੈਲੰਜ ਕਰਦੇ ਨੇ, ਉਹ ਖਲੋਂਦੇ ਨੇ। ਤੇ ਜੇ ਉਹ ਤੁਹਾਡੀ ਸੱਚ ਦੀ ਇੰਟਰਪ੍ਰੀਟੇਸ਼ਨ ਬਾਹਰ ਹੀ ਨਾ ਆ ਸਕੇ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲਓ। ਕਈ ਵਾਰੀ ਫਿਰ ਉਹ ਵੀ ਹੋ ਜਾਂਦਾ ਕਿ ਜਿਹੜਾ ਰਿਲੀਜੀਅਸ ਸਕ੍ਰਿਪਚਰ ਹੈ ਜਾਂ ਧਰਮ ਦੀ ਗੱਲ, ਸ਼ੈਤਾਨ ਜਿਹੜਾ ਹੈ ਉਹ ਨਿਕਾਹ ਪੜਾਉਣ ਲੱਗ ਜਾਂਦਾ ਜਾਂ ਉਹ ਧਰਮ ਦੀ ਇੰਟਰਪ੍ਰੀਟੇਸ਼ਨ ਕਰਨ ਲੱਗ ਜਾਂਦਾ।